ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ Facebook, YouTube, Instagram ਅਤੇ TikTok ਤੇ ਸਭ ਦੇਖਣ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे साथ देने लिए मौजूद है मसूद मलिक जी। मसूद जी हैं जी बहुत धन्यवाद परवीन। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜਦੋਂ ਅਮਰੀਕਾ 'ਚ 23 ਜੂਨ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 24 ਜੂਨ 2026 ਹੋ ਚੁੱਕੀ ਹੈ। ਪਾਕਿਸਤਾਨ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੇਖ ਵੀ ਸਕਦੇ ਜੀ। ਹਫਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੌਜਬ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਤੁਸੀਂ ਵੇਖਦੇ ਹੋ। ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਸਾਡੇ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੀਆਂ ਖਬਰਾਂ ਲੈ ਪਾਕਿਸਤਾਨ ਦਾ ਆਖਣਾ ਹੈ ਕਿ ਈਰਾਨ ਨੂੰ ਵੀ ਬੈਲਿਸਟਿਕ ਮਿਜ਼ਾਈਲ ਰੱਖਣ ਦਾ ਉਨਾ ਹੀ ਹੱਕ ਹੈ ਜਿੰਨਾ ਬਾਕੀ ਮੁਲਕਾਂ ਨੂੰ ਹੈ। ਜੀ ਬਿਲਕੁਲ ਇਹ ਸਰਕਾਰੀ ਬਿਆਨ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਹੈ ਯਾਨੀ ਸ਼ਹਬਾਜ਼ ਸ਼ਰੀਫ ਹੋਣਾ ਦਾ ਹੈ ਔਰ ਇਹ ਬਿਆਨ ਉਹਨਾਂ ਨੇ ਉਦੋਂ ਦਿੱਤਾ ਹੈ ਜਦੋਂ ਇਰਾਨੀ ਸਦਰ ਮਸੂਦ ਪਿਜ਼ਸ਼ਕਿਆਨ ਹੋਣੇ ਨੇ ਜਿਹੜੇ ਉਹ ਪਾਕਿਸਤਾਨ ਦੇ ਸਰਕਾਰੀ ਫੇਰੇ ਦੇ ਉੱਤੇ ਨੇ ਔਰ ਇਸ ਮੌਕੇ ਤੇ ਸਾਂਝੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉੱਥੇ ਉਹਨਾਂ ਨੇ ਆਖਿਆ ਕਿ ਜਿੰਨਾ ਅਮਰੀਕਾ ਦੇ ਨਾਲ ਸਮਝੌਤਾ ਹੋਇਆ ਆ ਉਹਦੇ 'ਚ ਕਿਤੇ ਵੀ ਇਰਾਨੀ ਬੈਲਿਸਟਿਕ ਮਿਜ਼ਾਈਲ ਨੇ ਜਿਹੜੇ ਉਹ ਬਣਾਉਣ ਔਰ ਰੱਖਣ ਦੇ ਉੱਤੇ ਪਾਬੰਦੀ ਵਾਲੀ ਗੱਲ ਨਹੀਂ ਨਾ ਏਜੰਡੇ ਦਾ ਹਿੱਸਾ ਸੀਗਾ। ਹੁਣ ਇਹ ਗੱਲਾਂ ਜਿਹੜੇ ਮੁਲਕ ਖਿਲਾ ਰਹੇ ਨੇ ਇਹ ਉਹੀ ਮੁਲਕ ਨੇ ਜਿਨ੍ਹਾਂ ਨੂੰ ਜੰਗਬੰਦੀ ਦਾ ਦੁੱਖ ਆ, ਜਿਹੜੇ ਚਾਹੁੰਦੇ ਹੀ ਨਹੀਂ ਸੀਗੇ ਕਿ ਜੰਗਬੰਦੀ ਹੈ ਜਿਹੜੀ ਇਹ ਹੋਵੇ, ਜਿਹੜੇ ਚਾਹੁੰਦੇ ਸੀਗੇ ਕਿ ਅਮਰੀਕਾ ਇਰਾਨ ਇਸੇ ਤਰ੍ਹਾਂ ਖਿੱਤੇ ਨੂੰ ਉਲਝਾਈ ਰੱਖਣ, ਜਿਨ੍ਹਾਂ ਨੂੰ ਅੱਗ ਪਸੰਦ ਸੀ ਔਰ ਉਸ ਅੱਗ ਦੇ ਨਾਲ ਉਹਨਾਂ ਦੇ ਆਪਣੇ ਫਾਇਦੇ ਜੁੜੇ ਸਨ। ਇਹ ਗੱਲਾਂ ਸਿਰਫ ਔਰ ਉਹੀ ਖਿਲਾ ਰਹੇ ਨੇ ਮੁਲਕ ਔਰ ਸਿਰਫ ਉਹਨਾਂ ਨਾਲੋਂ ਅੜਾਈਆਂ ਜਾ ਰਹੀਆਂ ਨੇ। ਇਹਦਾ ਹਕੀਕਤ ਨਾਲ ਕੋਈ ਗੱਲ ਨਹੀਂ ਔਰ ਪਾਕਿਸਤਾਨ ਦੋ ਟੋਕ ਲਫ਼ਜ਼ਾਂ ਦੇ ਵਿੱਚ ਇਹ ਹਮਾਇਤ ਕਰਦਾ ਹੈ। ਫਿਰ ਇਸ ਹਮਾਇਤ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਰਾਨ ਨੂੰ ਵੀ ਉਦਾਂ ਹੀ ਬੈਲਿਸਟਿਕ ਮਿਜ਼ਾਈਲ ਰੱਖਣ ਦੀ ਇਜਾਜ਼ਤ ਹੈ ਜਿੱਦਾਂ ਬਾਕੀ ਮੁਲਕ ਨੇ। ਬਾਕੀ ਮੁਲਕਾਂ ਤੋਂ ਮੁਰਾਦ ਹੈ ਇਸਰਾਈਲ, ਠੀਕ ਹੈ ਜੀ, ਜਿੱਦਾਂ ਬਾਕੀ ਮੁਲਕਾਂ ਦੇ ਕੋਲ ਨੇ ਔਰ ਬਾਕੀ ਮੁਲਕ ਜੇ ਰੱਖ ਸਕਦੇ ਨੇ ਤੇ ਫਿਰ ਕੱਲੇ ਇਰਾਨ ਦੇ ਉੱਤੇ ਆ ਜਿਹੜਾ ਉਹ ਇਤਰਾਜ਼ ਬਿਲਕੁਲ ਨਜਾਇਜ਼ ਹੈ, ਗਲਤ ਹੈ। ਸੋ ਇਸ ਤੋਂ ਅੱਡ ਵੀ ਬਹੁਤ ਸਾਰੇ ਹੋਰ ਮਾਮਲੇ ਨੇ ਜਿਹੜੇ ਉਹ ਤੈਅ ਹੋਏ ਨੇ। ਕਹਿੰਦੇ ਨੇ ਕਿ ਇਸ ਜੰਗਬੰਦੀ ਦਾ ਪਾਕਿਸਤਾਨ ਨੂੰ ਕੀ ਫਾਇਦਾ ਹੋਇਆ ਤੇ ਬਹੁਤ ਘੱਟ ਲੋਕ ਪ੍ਰਵੀਨ ਇਹਨੂੰ ਪੇਂਟ ਕਰਨ ਦੇ ਨੇ ਇਸ ਗੱਲ ਨੂੰ ਸਦਰ ਜ਼ਰਦਾਰੀ ਦੇ ਦੌਰ ਦੇ ਵਿੱਚ ਪਾਕਿਸਤਾਨ ਔਰ ਇਰਾਨ ਦਾ ਇੱਕ ਗੈਸ ਮਨਸੂਬਾ ਹੈ ਜਿਹੜਾ ਸਮਝੌਤਾ ਹੋਇਆ ਸੀਗਾ ਜਿਹਨੂੰ ਪੂਰਿਆ ਹੋਣਾ ਸੀਗਾ। ਇਰਾਨ ਦੇ ਉੱਤੇ ਪਾਬੰਦੀਆਂ ਕਾਰਨ ਪਾਕਿਸਤਾਨ ਇਰਾਨ ਦਾ ਉਹ ਸਮਝੌਤਾ ਸਿਰੇ ਨਾ ਚੜ ਸਕਿਆ। ਸਮਝੌਤੇ ਦੇ ਮੁਤਾਬਕ ਪਾਕਿਸਤਾਨ ਤੇ ਜੁਰਮਾਨਾ ਪੈਂਦਾ ਰਿਹਾ। ਹੁਣ ਇਹ ਜਿਹੜੀ ਲਚਕ ਜਾਂ 60 ਦਿਨ ਦਾ ਇਰਾਨ ਨੂੰ ਤੇਲ ਵੇਚਣ ਦਾ ਅਮਰੀਕਾ ਵੱਲੋਂ ਲਾਇਸੈਂਸ ਲੱਭੀ, ਇਜਾਜ਼ਤ ਲੱਭੀ, ਜੋ ਨਾ ਵੀ ਦੇ ਲਵੋ, ਉਹਦੇ ਤੋਂ ਬਾਅਦ ਪਾਕਿਸਤਾਨ ਹੁਣ ਆਪਣੀ ਉਹ ਗੈਸ ਪਾਈਪਲਾਈਨ ਹੈ ਜਿਹੜੀ ਉਹ ਪੂਰੀ ਕਰਨ ਜਾ ਰਿਹਾ ਹੈ। ਜੇ ਕਿਤੇ ਉਹ ਕੰਮ ਹੋ ਜਾਂਦਾ ਤੇ ਪਾਕਿਸਤਾਨ 'ਚ ਪੈਟਰੋਲੀਅਮ ਔਰ ਗੈਸ ਦੇ ਮਾਮਲਿਆਂ 'ਚ ਇਨਕਲਾਬ ਆ ਜਾਏਗਾ। ਲੋਕਾਂ ਨੂੰ ਔਰ ਸਰਕਾਰ ਨੂੰ ਸਸਤੀ ਗੈਸ ਲੱਭਣ ਡੈ ਪਏਗੀ, ਤੇਲ ਡੀਜ਼ਲ ਪੈਟਰੋਲ ਹੈ ਜਿਹੜਾ ਉਹ ਲੱਭਣ ਡੈ ਪਏਗਾ। ਸੋ ਦੋਵੇਂ ਮੁਲਕ ਇਰਾਨੀ ਪ੍ਰੈਜ਼ੀਡੈਂਟ ਦਾ ਕੱਲਾ ਨਹੀਂ ਆਏ, ਉਹ ਆਪਣੇ ਆਲਾ ਜ਼ਿੰਮੇਦਾਰਾਂ ਨਾਲ ਲੈ ਕੇ ਆਏ ਨੇ ਤੇ ਸੁਣਿਆ ਕਿ ਇਹ ਸਮਝੌਤੇ ਜਿਹੜੇ ਬੜੀ ਮੁੱਦਤ ਤੋਂ ਰੁਕੇ ਪਏ ਸਨ। ਗਵਾਂਢੀ ਮੁਲਕ ਸੀਗਾ, ਭਾਰਤ ਨੂੰ ਵੀ ਤੇਲ ਲੈਣਾ ਪੈਂਦਾ ਤੇ ਬਹਿਰੀ ਰਸਤੇ ਨੇ ਜਿਹੜੇ ਉਹਨਾਂ ਤਾਂ ਨਹੀਂ ਲੈਣਾ ਪੈਂਦਾ ਤੇ ਪਾਕਿਸਤਾਨ ਦੀ ਤੇ ਸਿੱਧੀ ਪਾਈਪਲਾਈਨ ਹੋਏਗੀ, ਉਧਰੋਂ ਔਨ ਕਰੋ ਤੇ ਇਧਰੋਂ ਤੁਸੀਂ ਇਹ ਜਿਹੜੀਆਂ ਆਪਣੀਆਂ ਰਿਫਾਈਨਰੀਆਂ ਭਰ ਲਵੋ ਔਰ ਇੱਥੇ ਤੇਲ ਕਿਤੇ ਸਸਤਾ ਪਏਗਾ। ਕਹਿਣ ਵਾਲੇ ਇਹ ਕਹਿੰਦੇ ਨੇ ਕਿ ਪਾਕਿਸਤਾਨ ਦੀ ਤਾਰੀਖ 'ਚ 70 ਰੁਪਏ ਲੀਟਰ ਤੇਲ ਉਦੋਂ ਹੋਇਆ ਸੀ ਜਦੋਂ ਕਰੋਨਾ ਆਇਆ ਤੇ ਉਸ ਤੋਂ ਬਾਅਦ ਜੇ ਪਾਕਿਸਤਾਨ ਇਰਾਨ ਕੋਲੋਂ ਤੇਲ ਲੈਣ ਡੈ ਪੈਂਦਾ ਹੈ ਸਸਤਾ ਤੇਲ, ਜਾਂ ਦੁਨੀਆ 'ਚ ਸਭ ਤੋਂ ਸਸਤਾ ਤੇਲ ਹੈ ਜਿਹੜਾ ਉਹ ਪਾਕਿਸਤਾਨ ਨੂੰ ਇਰਾਨ ਤੋਂ ਲੱਭਣਾ ਆ ਤੇ ਪਾਕਿਸਤਾਨ 'ਚ ਤੇਲ ਦੇ ਮੁੱਲ ਨੇ ਜਿਹੜੇ ਉਹ ਕਿਤੇ ਥੱਲੇ ਆ ਜਾਣਗੇ ਔਰ ਇਹਨਾਂ ਮੁੱਲਾਂ ਦੇ ਨਾਲ ਪਾਕਿਸਤਾਨ 'ਚ ਬੇਕਾਬੂ ਹੋਈ ਮਹਿੰਗਾਈ ਹੈ ਜਿਹੜੀ ਉਹ ਵੀ ਕਿਸੇ ਹੱਦ ਤੱਕ ਕੰਟਰੋਲ ਹੋ ਸਕਦੀ ਹੈ। ਆਮ ਲੋਕਾਂ ਦੇ ਅੰਦਰ ਖੁਸ਼ੀ ਦੀ ਇਹ ਲਹਿਰ ਹੈ ਪਰ ਮਾਮਲੇ ਸਿਰੇ ਚੜ੍ਹਨੇ ਨੇ ਪਰ ਜੇ ਸ਼ੁਰੂਆਤ ਵੀ ਹੋ ਚੁੱਕੀਆਂ ਤੇ ਇਹਨੂੰ ਚੰਗਾ ਸ਼ੁਮਾਰ ਕਰਨਾ ਚਾਹੀਦਾ ਜੀ। अवामी एक्शन कमेटी के खिलाफ एक्शन सख्त होना चाहिए, ये आखना है जी ख्वाजा आसफ होरा जी। पाकिस्तानी कब्जे च आए कश्मीर के अंदर ਜਿਹੜੇ ਮਾਮਲੇ ਚੱਲ ਰਹੇ ਨੇ ਰਾਵਲਾ ਕੋਰਟ ਦੇ ਵਿੱਚ ਧਰਨਾ ਜਿਹੜਾ ਉਹ ਹੈ ਆ ਉਹ ਕਹਿੰਦੇ ਨੇ ਕਿ ਜੀ ਅਸੀਂ ਕਸ਼ਮੀਰੀ ਲੋਕਾਂ ਦੇ ਨੁਮਾਇੰਦੇ ਆ, ਨੁਮਾਇੰਦਗੀ ਸਰਕਾਰ ਇਹ ਕਹਿਣ ਦੀ ਹੈ, ख्वाजा आसफ और ਉਹਨਾਂ ਦੀ ਪਾਰਟੀ ਹੁਕਮਰਾਨ ਧੜਾ ਇਹ ਕਹਿਣ ਡਿਆ ਕਿ ਉਹ ਆ ਜਿਹੜੀ ਵੋਟ ਦੇ ਰਾਹੀਂ ਆਏ ਜਾਂ ਸਿਆਸੀ ਪਾਰਟੀ ਦੇ ਰੂਪ ਦੇ ਵਿੱਚ ਹੋਵੇ। ਸਿਆਸੀ ਪਾਰਟੀ ਨਹੀਂ ਹੈ, ਇਹ ਲੋਕਾਂ ਨੂੰ ਨਾਰ ਲਾ ਕੇ ਬਣਿਆ ਇੱਕ ਜੱਥਾ ਜਿਹੜਾ ਧੱਕੇ ਕਰਨ ਡਿਆ ਔਰ ਉਹਦੇ ਤੇ ਉਹਨਾਂ ਆਖਿਆ ਕਿ ਆਜ਼ਾਦ ਕਸ਼ਮੀਰ 'ਚ ਹੁਣ ਪਾਕਿਸਤਾਨ ਮੁਖਾਲਫ ਜਿਹੜਾ ਦੂਜੇ ਮੁਲਕਾਂ ਦਾ ਪਾਕਿਸਤਾਨ ਦੁਸ਼ਮਣਾਂ ਦਾ ਏਜੰਡਾ ਆ ਉਹਨੂੰ ਗਾਂਹ ਟੋਰਿਆ ਜਾਣ ਡਿਆ ਹੈ ਔਰ ਇਸ ਏਜੰਡੇ ਦਾ ਬੜੀ ਸਖਤੀ ਦੇ ਨਾਲ ਜਵਾਬ ਦੇਣਾ ਚਾਹੀਦਾ ਹੈ।
ਖਾਜਾ ਆਸਫ ਉਹਨਾਂ ਨੇ ਆਖਿਆ ਕਿ ਜਿੱਦਾਂ ਜਵਾਬ ਦੇਣਾ ਚਾਹੀਦਾ ਸੀਗਾ ਇਹਨਾਂ ਲੋਕਾਂ ਨੂੰ ਉਹਦਾ ਜਵਾਬ ਦਿੱਤਾ ਨਹੀਂ ਗਿਆ, ਨਰਮੀ ਕੀਤੀ ਗਈ। ਯਾਦ ਰਵੇ ਕਿ ਇਹਨਾਂ ਤੋਂ ਕੋਈ 10 ਕੁ ਲੋਕਾਂ ਯਾਨੀ ਇਸ ਅਵਾਮੀ ਐਕਸ਼ਨ ਕਮੇਟੀ ਦੀ ਜਿਹੜੀ ਲੀਡਰਸ਼ਿਪ ਆ ਪ੍ਰਵੀਨ, ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਇਨਾਮ ਨੇ ਜਿਹੜੇ ਉਹ ਧਰੇ ਗਏ ਨੇ। 150 ਤੋਂ ਵੱਧ ਲੋਕ ਨੇ ਜਿਹੜੇ ਇਸ ਵੇਲੇ ਗ੍ਰਿਫਤਾਰ ਨੇ, ਔਰ 150 ਤੋਂ ਵੱਧ ਨੇ ਜਿਹੜੇ ਉਹਨਾਂ ਦੇ ਕਹਿ ਲਵੋ ਕਿ ਮੁਲਕੀ ਦੁਸ਼ਮਣ ਕੰਮ ਕਰਨ ਜਾਂ ਮੁਲਕ ਦੁਸ਼ਮਣ ਸਰਗਰਮੀਆਂ ਨੇ ਜਿਹੜੀਆਂ ਉਹਨਾਂ ਦਾ ਕਹਿ ਕੇ ਉਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ। ਲੋਕ ਨੇ ਜਿਹੜੇ ਉਥੋਂ ਹਿੱਲਣ ਲਈ ਰਾਜ਼ੀ ਨਹੀਂ, ਉਹਨਾਂ ਆਖਿਆ ਲਾਈਆ ਜਿਹੜੇ ਇਲਜ਼ਾਮ ਲਾਉਣੇ ਆ, ਜੋ ਧੱਕੇ ਕਰਨੇ ਆ ਉਹ ਕਰੀਏ, ਇਸ਼ਤਿਹਾਰੀ ਕਰਾਰ ਦਵੋ, ਮੁਲਕ ਦੁਸ਼ਮਣ ਕਹੋ, ਅਸੀਂ ਤੇ ਪਰਾਂ ਨਹੀਂ ਹੋਣ ਦੇ। ਹੁਣ ਗੱਲਬਾਤ ਵਾਲਾ ਜਿਹੜਾ ਉਹ ਮਾਮਲਾ ਰੁਕ ਗਿਆ। ਹਾਂ, ਇੱਕ ਨਿੱਕੀ ਜੀ ਗੱਲ ਇਹ ਉੱਡੀ ਹੈ ਕਿ ਅਵਾਮੀ ਐਕਸ਼ਨ ਕਮੇਟੀ ਨੇ ਕਸ਼ਮੀਰੀ ਲੀਡਰਸ਼ਿਪ, ਆਪਣੇ ਹਾਮੀ ਮੁਖਾਲਫ ਆਪੋਜੀਸ਼ਨ ਸਰਕਾਰ ਧੜਾ, ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਪਰਾਂ ਹੋ ਗਈ। ਆਜ਼ਾਦ ਕਸ਼ਮੀਰ ਦੀ ਜਿਹੜੀ ਸਰਕਾਰ ਆ ਉਹ ਪਰਾਂ ਹੋ ਗਈ। ਖਾਜਾ ਆਸਫ ਦਾ ਬਿਆਨ ਆ, ਬਾਕੀ ਸਾਰੇ ਮਸਲੇ ਮਸਾਇਲਿਆਂ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਜੇ ਸਾਡੀ ਗੱਲਬਾਤ ਵਾਸਤੇ ਵਿੱਚ ਕੋਈ ਵਿਚੋਲਾ ਹੈ ਤੇ ਅਸੀਂ ਮੌਲਾਨਾ ਫਜ਼ਲੁਰ ਰਹਿਮਾਨ ਨੂੰ ਕਹਿੰਦੇ। ਹੁਣ ਮੌਲਾਨਾ ਫਜ਼ਲੁਰ ਰਹਿਮਾਨ ਨੇ ਜਿਹੜੇ ਉਹ ਉਹਨਾਂ ਦੇ ਨਾਲ ਗੱਲਬਾਤ ਲਈ ਵਿਚੋਲਗੀ ਹੈ ਜਿਹੜੀ ਉਹਨੂੰ ਫੜਦੇ ਨੇ, ਨਹੀਂ ਫੜਦੇ। ਵਿਚੋਲਗੀ ਦੇ ਵਿੱਚ ਉਹਨਾਂ ਵੱਲੋਂ ਜਿਹੜੀਆਂ ਮੰਗਾਂ ਸਾਹਮਣੇ ਆਉਂਦੀਆਂ ਨੇ ਸਰਕਾਰ ਲਈ ਕਾਬਿਲ ਕਬੂਲ ਹੁੰਦੀਆਂ ਜਾਂ ਨਹੀਂ। ਸਭ ਤੋਂ ਵੱਡੀ ਅੜੀ ਤੇ ਇਹ ਹੈ ਨਾ ਕਿ ਪੰਜਾਬ ਦੇ ਵਿੱਚ ਕਸ਼ਮੀਰੀਆਂ ਦੀਆਂ ਜਿਹੜੀਆਂ ਸੀਟਾਂ ਨੇ 12 ਰਿਜ਼ਰਵ ਸੀਟਾਂ ਕਸ਼ਮੀਰ ਦੇ ਅੰਦਰ ਪੰਜਾਬ ਦੇ ਕਸ਼ਮੀਰੀਆਂ ਦੀਆਂ, ਉਹਨਾਂ ਨੂੰ ਮੁਕਾਇਆ ਜਾਏ। ਸਰਕਾਰ ਦਾ ਇਹ ਕਹਿਣਾ ਹੈ ਕਿ ਮਹਾਜਰ ਇੱਧਰ ਆਏ, ਉਹਨਾਂ ਨੇ ਦੁੱਖ ਦੇ ਵਿੱਚ ਹਿਜਰਤ ਕੀਤੀ, ਸਭ ਕੁਝ ਕੀਤਾ। ਇਹ ਕਿੱਥੋਂ ਦਾ ਅਸੂਲ ਆ ਕਿ ਤੁਸੀਂ ਉਥੋਂ ਦੇ ਉਹਨਾਂ ਦੇ ਜੜ੍ਹਾਂ ਹੀ ਨੇ ਜਿਹੜੀਆਂ ਉਹ ਵੜ ਦਵੋ। ਉਹਨਾਂ ਨੂੰ ਬਿਲਕੁਲ ਹੱਕ ਹੈ ਕਿ ਉਹ ਉਸ ਪਾਸੇ ਆਪਣਾ ਕਿਰਦਾਰ ਜਿਹੜਾ ਉਹ ਅਦਾ ਕਰ ਸਕਣ। ਇਹ ਅਵਾਮੀ ਐਕਸ਼ਨ ਕਮੇਟੀ ਦਾ ਇਹ ਕਹਿਣਾ ਕਿ ਇਹ 12 ਸੀਟਾਂ ਨੇ ਜਿਹੜੀਆਂ ਇਹਨਾਂ ਦੇ ਰਾਹੀਂ ਤੇ ਧਾਂਦਲੀ ਹੁੰਦੀ, ਇਹਨਾਂ ਦੇ ਰਾਹੀਂ ਤੇ ਹੇਰ ਫੇਰ ਹੁੰਦੀ ਏ, ਇਹਨਾਂ ਦੇ ਰਾਹੀਂ ਤੇ ਸਰਕਾਰਾਂ ਬਣਦੀਆਂ ਔਰ ਡਿੱਗਦੀਆਂ ਨੇ, ਇਹਨਾਂ ਦੇ ਰਾਹੀਂ ਕਿਸੇ ਨੂੰ ਖੜਿਆ ਕੀਤਾ ਜਾਂਦਾ, ਕਿਸੇ ਨੂੰ ਲਤਾੜਿਆ ਜਾਂਦਾ। ਇਹ ਕੰਮ ਨਹੀਂ ਚੱਲਣ ਦੇਣਾ, ਇਹ ਇਖਤਿਆਰ ਕਸ਼ਮੀਰੀਆਂ ਨੂੰ ਦਿੱਤਾ ਜਾਏ। ਤੇ ਬਈ ਇਹ ਜਿਹੜੀਆਂ ਸੀਟਾਂ ਨੇ ਕੀ ਇਹ ਕਸ਼ਮੀਰੀਆਂ ਦੀਆਂ ਨਹੀਂ ਹੈ, ਇੱਥੇ ਉਹ ਚੁੱਪ ਨੇ। ਹੁਣ ਇਹ ਮਾਮਲਾ ਗੁੰਝਲਦਾਰ ਬਣਿਆ, ਵੇਖੋ ਜੀ ਇਹਦਾ ਕੋਈ ਤੰਦਾ ਹੱਥ ਆ ਜੀ। ਫੈਡਰਲ ਸਰਕਾਰ ਨੇ ਪ੍ਰਾਈਵੇਟ ਹਜ ਪਾਲਿਸੀ 2027 ਤੋਂ 30 ਦੀ ਮਨਜ਼ੂਰੀ ਦੇ ਦਿੱਤੀ ਹੈ। ਇਹਦੇ ਚ ਕੀ ਖਾਸ ਗੱਲ ਹੈ ਮਸੂਦ? ਖਾਸ ਗੱਲ ਪ੍ਰਵੀਨ ਇਹ ਹੈ ਕਿ ਹਰ ਸਾਲ ਜਦੋਂ ਪਾਕਿਸਤਾਨ ਤੋਂ ਹਾਜੀ ਰੱਬ ਦੇ ਘਰ ਮੱਕੇ ਮਦੀਨੇ ਦੇ ਦਰਸ਼ਨ ਕਰਨ ਜਾਂਦੇ ਨੇ ਤੇ ਕੁਝ ਸਰਕਾਰੀ ਸਕੀਮ ਰਾਹੀਂ ਜਾਂਦੇ ਨੇ, ਬਾਕੀ ਪ੍ਰਾਈਵੇਟ ਸਕੀਮ ਰਾਹੀਂ ਜਾਂਦੇ ਨੇ। ਪ੍ਰਾਈਵੇਟ ਸਕੀਮ ਰਾਹੀਂ ਕਿਉਂ ਜਾਂਦੇ ਨੇ? ਇੱਕ ਤੇ ਇੱਕ ਜਿਨ੍ਹਾਂ ਨੂੰ ਸਰਕਾਰੀ ਸਕੀਮ ਰਾਹੀਂ ਮੌਕਾ ਨਾ ਲੱਭਾ ਹੋਵੇ, ਦੂਜਾ ਪ੍ਰਾਈਵੇਟ ਸਕੀਮ ਵਾਲੇ ਨੇ ਜਿਹੜੇ ਉਹ ਸਰਕਾਰ ਨਾਲੋਂ ਜ਼ਰਾ ਬਿਹਤਰ ਸਹੂਲਤਾਂ ਦਿੰਦੇ ਨੇ। ਉਹਨਾਂ ਨੇ ਮੱਕੇ ਦੇ ਮਦੀਨੇ ਦੇ ਜਿੱਥੇ ਦਰਸ਼ਨ ਕਰਨੇ, ਤੁਸੀਂ ਉਹਨਾਂ ਧਾਰਮਿਕ ਥਾਵਾਂ ਦੇ ਨੇੜੇ ਦੇ ਜਿੰਨੇ ਹੋਟਲ ਨੇ ਉਹ ਬੁੱਕ ਕਰਾ ਲਏ ਹੁੰਦੇ। ਉਹਨਾਂ ਦੇ ਪੈਸੇ ਥੋੜੇ ਜਿਹੇ ਵੱਧ ਹੁੰਦੇ ਨੇ, ਪਰ ਉਹ ਹਾਜੀ ਵੇਖਦੇ ਨੇ ਕਿ ਬਜ਼ੁਰਗ ਨੇ, ਹੋਟਲ ਚੋਂ ਨਿਕਲੇ, ਲਿਫਟ ਤੋਂ ਉਤਰੇ, ਸਾਹਮਣੇ ਚਲੇ ਗਏ। ਥੋੜਾ ਤੁਰਨਾ ਪੈਂਦਾ ਆ, ਲਿਫਟ ਲੱਭ ਜਾਂਦੀ ਹੈ। ਲਿਫਟ ਤੋਂ ਮੁਰਾਦ ਵੀਲ ਚੇਅਰ, ਉਰਾ ਪਰ ਸਾਰੀਆਂ ਸਹੂਲਤਾਂ। ਕਜਾ ਤੁਸੀਂ 2-4 ਮੀਲ ਤੋਂ ਤੁਰ ਕੇ ਆਉਣਾ ਹੋਵੇ, ਤੁਰ ਕੇ ਇਸ ਕਰਕੇ ਕਿ ਰਾਹ 'ਚ ਗਲੀ ਤਾਂ ਕੋਈ ਪੈਂਦੀ ਨਹੀਂ ਗੀ, ਗਲੀ ਜੇ ਪੈਂਦੀ ਹੈ ਤੇ ਉੱਥੇ ਟਰਾਂਸਪੋਰਟ ਨਹੀਂ ਗੀ ਆਉਂਦੀ, ਜੋ ਉੱਥੋਂ ਦਾ ਡਿਸਿਪਲਿਨ ਹੈ। ਉਹ ਸਰਕਾਰੀ ਸਕੀਮ ਦੇ ਵਿੱਚ ਬਹੁਤੇ ਹਾਜੀ ਇਹੋ ਜਿਹੇ ਹੀ ਹੁੰਦੇ ਨੇ। ਹਜ ਦੇ ਦਿਨਾਂ ਦੇ ਵਿੱਚ ਤੇ ਰਸ਼ 'ਚ ਚੱਲ ਜਾਂਦਾ ਆ, ਪਰ ਪ੍ਰਾਈਵੇਟ ਵਾਲੇ ਨੇ ਜਿਹੜੇ ਉਹ ਆਪਣੀ ਇਸ ਖੂਬੀ ਤੇ ਕਰਦੇ ਨੇ। ਹੁਣ ਸਰਕਾਰ ਨੇ ਇਹ ਕਿਹਾ ਹੈ ਕਿ ਅੱਗੇ ਤੋਂ ਅਸੀਂ ਇਹ ਜਿਹੜੀ 3 ਸਾਲਾ ਪਾਲਿਸੀ ਹੈ, ਇਹਦੇ ਤਹਿਤ ਹਜ ਟੂਰ ਆਪਰੇਟਰਸ ਨੇ ਜਿਹੜੇ ਉਹ ਹਰ ਕੰਪਨੀ ਜਿਹੜੀ ਰਜਿਸਟਰਡ ਹੋਏਗੀ ਉਹ ਪਹਿਲਾਂ ਸਿਕਿਉਰਿਟੀ ਜਮਾ ਕਰਾਏਗੀ, ਫਿਰ ਉਹ ਘੱਟੋ ਘੱਟ 2000 ਹਾਜੀ ਦੇਗੀ। ਇਹ ਕੰਮ ਉਹਨਾਂ ਨੂੰ 3 ਸਾਲ ਕਰਨਾ ਚਾਹੀਦਾ। ਜੇ ਸਾਲ ਉਹ ਨਹੀਂ ਕਰਨਗੇ ਅਸੀਂ ਉਸ ਕੰਪਨੀ ਨੂੰ ਪਰਾਂ ਕਰ ਦੇਵਾਂਗੇ। ਨੰਬਰ 2, ਇਹ ਹੁਣ ਪ੍ਰਾਈਵੇਟ ਹਜ ਟੂਰ ਆਪਰੇਟਰ ਨੇ ਜਿਹੜੇ ਇਹ ਵੀ ਖੇਡਦੇ ਸੀਗੇ। 10 ਹਾਜੀ ਤੁਸੀਂ ਬੁੱਕ ਕਰ ਲਏ, 20 ਉਹਨੇ ਕਰ ਲਏ, 50 ਉਹਨੇ ਕਰ ਲਏ। ਉਸ ਤੋਂ ਬਾਅਦ ਇਹਨਾਂ ਸਾਰਿਆਂ ਨੇ ਰਲ ਕੇ ਵਿੱਚੋਂ ਆਪਣਾ ਕਮਿਸ਼ਨ ਕੱਢਿਆ ਔਰ ਇੱਕ ਨੂੰ ਦੇਤਾ ਕਿ ਇਹ ਲੈ ਐਰਕੀ ਤੂੰ ਲੈ ਕੇ ਜਾ, ਅਗਲੇ ਸਾਲ ਜਦੋਂ ਮੈਂ ਲੈ ਕੇ ਜਾਵਾਂਗਾ ਤੂੰ ਮੈਨੂੰ ਹਾਜੀ ਦੇ ਦੀ। ਉਹਨਾਂ ਕਿਹਾ ਨਾ, ਇਹ ਕੰਮ ਨਹੀਂ ਹੋਣਾ। ਹੁਣ ਜਿਹੜਾ ਰਜਿਸਟਰਡ ਹੋਏਗਾ, ਇਹ ਲੈਣ ਦੇਣ ਬਾਰਗੇਨਿੰਗ ਇਹ ਇਕੱਠੇ ਕਰਨ ਤੇ ਪਾਬੰਦੀ ਹੈ। ਜੇ ਕੋਈ 2000 ਇਕੱਠੇ ਨਾ ਕਰ ਸਕਿਆ, ਕਿਸੇ ਦੇ 1990 ਨੇ, 10 ਘੱਟ ਨੇ, ਉਹ ਕੈਨਸਲ ਹੋਏਗੀ। ਇਹ 1990 ਨੇ ਜਿਹੜੇ ਇਹਨਾਂ ਨੂੰ ਸਰਕਾਰ ਚਾਹੇਗੀ ਤੇ ਜਿਹਦੇ ਮਰਜ਼ੀ ਕੋਟੇ ਦੇ ਵਿੱਚ ਐਡਜਸਟ ਕਰ ਦੇਵੇ, ਸਰਕਾਰ ਕੋਲ ਇਖਤਿਆਰ ਹੋਏਗਾ। ਇਹ ਆਪਸ ਵਿੱਚ ਜਿਹੜੀ ਸੌਦੇਬਾਜ਼ੀ ਹੋਣ ਡਈ ਸੀਗੀ, ਉਹ ਹਾਜੀਆਂ ਦੀਆਂ ਛਿੱਲਾਂ ਲਾਈਆਂ ਜਾ ਰਹੀਆਂ ਸੀ, ਉਹ ਕੰਮ ਜਿਹੜਾ ਉਹ ਕਹਿੰਦੇ ਨੇ ਕਿ ਹੁਣ ਅਸੀਂ ਰੋਕਣਾ ਹੈ ਜੀ। ਸਿਰਫ ਸੋਸ਼ਲ ਮੀਡੀਆ ਵੀਡੀਓ ਬਣਾਉਣ ਦੇ ਜੁਰਮ 'ਚ ਪਿਓ ਤੇ ਸੱਕੇ ਮਾਮੇ ਨੇ ਬਹਾਨੇ ਨਾਲ ਕੁੜੀ ਅਮਰੀਕਾ ਤੋਂ ਪਾਕਿਸਤਾਨ ਲਿਆ ਕੇ ਕਤਲ ਕਰ ਦਿੱਤੀ। ਹੁਣ ਦੋਵਾਂ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਜੀ। ਇਹ ਬਲੋਚਿਸਤਾਨ ਦੀ ਰਾਜਧਾਨੀ ਹੈ ਕੋਇਟਾ, ਉੱਥੇ ਜਨਵਰੀ 2025 ਚ ਮਾਮਲਾ ਵਾਪਰਿਆ ਸੀਗਾ। ਇੱਥੋਂ ਪਿਓ ਧੀ ਨੇ ਜਿਹੜੇ, ਪਿਓ ਦਾ ਨਾਂ ਅਨਵਾਰੁਲ ਹਕ ਰਾਜਪੂਤ ਆ ਔਰ ਕਤਲ ਦੇ ਵਿੱਚ ਸਾਥ ਦੇਣ ਵਾਲਾ ਜਿਹੜਾ ਉਹ ਮੁਹੰਮਦ ਤੈਯਬ ਭੱਟੀ ਸਕਾ ਮਾਮਾ ਹੈ। ਮਾਂ ਇੱਥੇ ਅਮਰੀਕਾ ਦੇ ਵਿੱਚ ਹੀ ਹੈ। ਕੁੜੀ ਹੈ ਜਿਹੜੀ ਉਹਨੂੰ ਬਹਾਨੇ ਦੇ ਨਾਲ ਇੱਥੋਂ ਲੈ ਕੇ ਗਏ, ਲਾਹੌਰ ਲੈਂਡਿੰਗ ਹੋਈ, ਲਾਹੌਰ ਕੁਝ ਦਿਨ ਰਹੇ, ਉਸ ਤੋਂ ਬਾਅਦ ਕੋਇਟਾ ਲੈ ਕੇ ਆਏ। ਪਿਓ ਨੂੰ ਹੁਣ ਅਮਰੀਕੀ ਸਮਾਜ ਦੇ ਵਿੱਚ ਜੋ ਬੱਚਿਆਂ ਨੂੰ ਆਜ਼ਾਦੀ ਹੈ ਉਹਦੇ 'ਚ ਰੋਕ ਟੋਕ ਨਹੀਂ ਸੀਗੀ, ਨਹੀਂ ਹੈਗੀ ਗੱਲ। ਫਿਰ ਜਦੋਂ ਟੈਲੀਫੋਨਾਂ ਤੇ ਹੁੰਦੀ ਹੈ, ਕੁੜੀ ਏਦਾਂ ਬੇਵੱਸ ਹੋ ਰਹੀ ਹੈ, ਏਦਾਂ ਹੱਥੋਂ ਨਿਕਲ ਰਹੀ ਹੈ, ਮੁੰਡਾ ਏਦਾਂ ਕਰ ਰਿਹਾ,
ਉਹਨੇ ਆਖਿਆ ਅੱਛਾ ਸਮਝਾਇਆ ਹੋਏਗਾ ਕਿਸੇ ਨੇ, ਉਹਨੇ ਆਖਿਆ ਕਿ ਮੇਰੇ ਕੋਲ ਪੂਰੀ ਆਜ਼ਾਦੀ, ਤੁਸੀਂ ਕੌਣ ਹੁੰਦੇ ਜੀ ਮੈਨੂੰ ਕਹਿਣ ਵਾਲੇ। ਬਹਾਨੇ ਨਾਲ ਕੁੜੀ ਨੂੰ ਲੈ ਕੇ ਗਏ ਲਾਹੌਰੋਂ, ਜਦੋਂ ਕੋਇਟਾ ਗਏ, ਕੋਇਟਾ ਕਹਿੰਦੇ ਨੇ ਕਿ ਇਹ ਆਪਣੇ ਬੂਹੇ ਦੇ ਬਾਹਰ ਖੜੀ ਵੀਡੀਓ ਬਣਾਉਣ ਡਈ ਸੀ ਜਦੋਂ ਮੋਟਰਸਾਈਕਲ ਦੇ ਲੰਘਦੇ ਲੋਕਾਂ ਨੇ ਫਾਇਰਿੰਗ ਕਰਕੇ ਇਹਨੂੰ ਕੁੜੀ ਨੂੰ ਸੁੱਟਤਾ। ਹੁਣ ਚੁੱਕ ਚੱਕ ਕੇ ਲੈ ਕੇ ਗਏ ਹਸਪਤਾਲ, ਕੁੜੀ ਮੁੱਕ ਚੁੱਕੀ ਸੀਗੀ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤੇ ਪਤਾ ਲੱਗਾ ਕਿ ਨਹੀਂ ਇਹ ਆਂਕੜੇ ਕਿਤੇ ਆਲੇ ਦੁਆਲੇ, ਇਹ ਪੁੱਛਿਆ ਗਿਆ ਕਿ ਤੁਸੀਂ ਕਿੱਥੇ ਸੀਗੇ, ਕੁੜੀ ਇਕੱਲੀ, ਮਗਰ ਅਮਰੀਕਾ ਤੋਂ ਕੋਈ ਜੀ ਆਇਆ ਹੋਏ, ਰਿਸ਼ਤੇਦਾਰ ਹੀ ਆਲੇ ਦੁਆਲੇ ਘੇਰਾ ਬਣਾ ਕੇ ਹੁੰਦੇ ਨੇ ਕਿ ਯਾਰ ਇਹਨਾਂ ਕੋਲ ਕੋਈ ਮੋਬਾਈਲ ਨਾ ਖੋਹ ਲਵੇ, ਕੋਈ ਪੈਸੇ ਨਾ ਖੋਹ ਲਵੇ, ਕੋਈ ਇਹਨਾਂ ਦੇ ਨਾਲ ਨੁਕਸਾਨ ਨਾ ਹੋ ਜਾਵੇ, ਉਹਨਾਂ ਨੂੰ ਕੱਲੇ ਅੰਦਰ ਬਾਹਰ ਨਹੀਂ ਆਣ ਜਾਣ ਦਿੰਦੇ, ਜੋ ਮੈਂ ਵੇਖਿਆ ਹੈ। ਇਹ ਕੁੜੀ ਕਿਦਾਂ ਵੀ ਕੱਲੀ ਬਾਹਰ ਚਲੀ ਗਈ, ਔਰ ਫਿਰ ਕੋਇਟਾ ਬਲੋਚਿਸਤਾਨ ਵਰਗੇ ਇਲਾਕੇ 'ਚ ਜਿੱਥੇ ਵੈਸੇ ਹੀ ਉਹ ਟੋਪੀ ਵਾਲੇ ਬੁਰਕੇ ਅੱਜ ਬੀਬੀਆਂ ਪਾਈ ਫਿਰਦੀਆਂ, ਉਹਨਾਂ ਆਖਿਆ ਜੀ ਉਹ ਮੈਂ ਆਪਣੇ ਭਰਾ ਦਾ ਮੋਬਾਈਲ ਫੋਨ ਨਾਲ ਲੈ ਆਇਆ ਸਾਂ ਗਲਤੀ ਦੇ ਨਾਲ, ਮੈਂ ਉਹ ਵਾਪਸ ਮੋੜਨ ਆਇਆ ਉਹਨੂੰ, ਤੇ ਪਿੱਛੋਂ ਫਾਇਰਿੰਗ ਹੋ ਗਈ, ਵੇਖਿਆ ਤੇ ਕੁੜੀ ਮੁੱਕ ਗਈ। ਉਹਨਾਂ ਨੇ ਪਿਓ ਨੂੰ ਤੇ ਮਾਮੇ ਨੂੰ ਤਫਤੀਸ਼ੀ ਉਹਦੇ 'ਚ ਪਾ ਲਿਆ। ਤਫਤੀਸ਼ ਜਦੋਂ ਕੀਤੀ ਤੇ ਉਹ ਪੁੱਛ ਪਰਤੀ ਹੋਈ। ਫਿਰ ਅਮਰੀਕਨ ਏਜੰਸੀ ਹੈ SCIW, ਸੀਰੀਅਸ ਕ੍ਰਾਈਮ ਇਨਵੈਸਟੀਗੇਸ਼ਨ ਵਿੰਗ ਆ ਜਿਹੜਾ, ਉਹ ਵੀ ਇਹਦਾ ਹਿੱਸਾ ਬਣਿਆ। ਪੁੱਛ ਪ੍ਰਤੀਤ ਹੋਈ, ਕੁੜੀ ਨੂੰ ਆਖਿਆ ਕਿ ਕੁੜੀ ਦੀ ਮਾਂ ਨੂੰ ਆਖਿਆ ਗਿਆ ਕੁੜੀ ਮਰ ਗਈ ਏ, ਤੂੰ ਬਿਆਨ ਦੇ। ਉਹਨੇ ਆਖਿਆ ਜੀ ਮੈਂ ਇਸ ਮੁਕੱਦਮੇ 'ਚ ਬਿਆਨ ਦੇਣਾ ਨਹੀਂ ਚਾਹੁੰਦੀ। ਉੱਥੋਂ ਫਿਰ ਪੱਕ ਹੋ ਗਿਆ ਕਿ ਮਾਂ ਵੀ ਹਿੱਸਾ ਆ, ਔਰ ਇਹ ਪੂਰੇ ਪਰਿਵਾਰ ਨੇ ਰਲ ਕੇ ਇੱਕ ਮਨਸੂਬਾ ਬਣਾਇਆ ਜਿਹਦੇ ਤਹਿਤ ਕੁੜੀ ਨੂੰ ਇਥੋਂ ਪਾਕਿਸਤਾਨ ਖੜਿਆ ਗਿਆ ਔਰ ਕਤਲ ਕੀਤਾ ਗਿਆ। ਕੇਸ ਚੱਲਿਆ, ਸਬੂਤ ਦਿੱਤੇ ਗਏ, ਜਿਹਦੇ ਬਾਅਦ ਹੁਣ ਕੋਇਟਾ ਦੀ ਇੱਕ ਅਦਾਲਤ ਨੇ, ਅੱਛਾ ਪਿਓ ਵੀ ਅਮਰੀਕਨ ਨੈਸ਼ਨਲ ਆ, ਮਾਂ ਵੀ ਹੁਣ ਅਮਰੀਕਨ ਨੈਸ਼ਨਲ ਆ, ਕੁੜੀ ਜੰਮੀ ਅਮਰੀਕਾ ਸੀਗੀ ਪਰ ਪਾਕਿਸਤਾਨ ਜਾ ਕੇ ਕਤਲ ਕੀਤੀ। ਉਹਦੇ ਬਾਅਦ ਹੁਣ ਇਹ ਫੈਸਲਾ ਆ ਗਿਆ ਜਿਹਦੇ 'ਚ ਦੋਵਾਂ ਨੂੰ 2-2 ਸਾਲ ਉਮਰ ਕੈਦ ਆ ਜਿਹੜੀ ਉਹ ਹੋਈ। ਸਰਗੋਦਾ ਚੋਂ ਇੱਕ 7 ਵਰਿਆਂ ਦੀ ਬੱਚੀ ਦੀ ਲਾਸ਼ ਲੱਭੀ ਹੈ, ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਕੀਤਾ। ਹਾਏ ਹੈ ਜੀ, ਇਹ ਤੇ ਕਹਿ ਲਵੋ ਕਿ ਬਹੁਤ ਦਿਲ ਦਿਖਾਉਣੀ ਇੱਕ ਖਬਰ ਹੈ ਜਿਹੜੀ ਸਾਹਮਣੇ ਆਈ ਹੈ। ਇੱਕ ਨਵਾਂ ਜ਼ੈਨਬ ਕੇਸ ਹੈ ਜਿਹੜਾ ਸਰਗੋਦੇ ਸ਼ਹਿਰ 'ਚ ਸਾਹਮਣੇ ਆਇਆ ਆ। ਬੱਚੀ ਹੈ ਜਿਹੜੀ ਉਸੇ ਤਰ੍ਹਾਂ 7 ਸਾਲਾਂ ਦੀ, ਗਰਮੀਆਂ ਦੀਆਂ ਛੁੱਟੀਆਂ, ਪੈਸੇ ਲਏ ਦੁਕਾਨ ਤੋਂ ਕੋਈ ਸ਼ੈ ਲੈਣ ਗਈ, ਵਾਪਸ ਨਾ ਮੁੜੀ। ਮਾਂ ਨੂੰ ਪਰੇਸ਼ਾਨੀ ਹੋਈ, ਪਿਓ ਨੂੰ ਫੋਨ ਕੀਤਾ, ਦਵਾ ਦਾ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆਈ, ਪੁੱਛ ਪਰਤੀਤ ਕੀਤੀ, ਉਹਨਾਂ ਨੇ ਸੇਫ ਸਿਟੀ ਵਾਲਿਆਂ ਨੂੰ ਦੇਤੀ, ਸੇਫ ਸਿਟੀ ਵਾਲਿਆਂ ਨੇ ਇੱਕ ਇਸ਼ਤਿਹਾਰ ਬਣਾਇਆ, ਚਾੜਤਾ, ਸਰਕਾਰੀ ਕਾਰਵਾਈ ਚੱਲਦੀ ਰਹੀ। ਯਕਦਮ ਆਇਆ ਕਿ ਯਾਰ ਜਿਹੜੇ ਬਾਜ਼ਾਰ 'ਚ ਗਈ ਉੱਥੋਂ ਦੀਆਂ CCTV ਫੁਟੇਜਸ ਕਢਾਓ, ਦੁਕਾਨਾਂ ਦੇ CCTV ਕੈਮਰੇ ਚੈੱਕ ਕੀਤੇ ਗਏ ਤੇ ਇੱਕ ਕੈਮਰੇ 'ਚ ਪਤਾ ਲੱਗਾ ਕਿ ਬਲਾਕ ਨੰਬਰ 8 ਦੀ ਦੁਕਾਨ ਦੇ ਅੰਦਰ ਜਾਂਦੀ ਤੇ ਬੱਚੀ ਵੇਖੀ ਜਾ ਸਕਦੀ, ਬਾਹਰ ਨਹੀਂ ਆ ਰਹੀ। ਕਈ ਘੰਟਿਆਂ ਦੀ ਵੀਡੀਓ ਤੋਂ ਬਾਅਦ ਉਹ ਬਾਹਰ ਨਹੀਂ ਆਈ। ਉਸ ਦੁਕਾਨ ਤੇ ਪੁਲਿਸ ਨੂੰ ਲੈ ਕੇ ਛਾਪਾ ਮਾਰਿਆ ਗਿਆ। ਪੁਲਿਸ ਨੇ ਜਦੋਂ ਛਾਪੇ ਦੌਰਾਨ ਤੀਸਰੀ ਮੰਜ਼ਲ ਤੇ ਗਏ ਤੇ ਉੱਥੇ ਬੱਚੀ ਸਹਿਕ ਰਹੀ ਸੀ, ਆਖਰੀ ਦਮਾਂ ਤੇ ਸੀ। ਇੱਕ ਬੰਦਾ ਉੱਥੋਂ ਛੱਤ ਦੇ ਉੱਤੋਂ ਨੱਸ ਕੇ ਫਰਾਰ ਹੋਇਆ, ਉਹਦੇ ਕਮੀਜ਼ ਹੈ ਜਿਹੜੀ ਉਹ ਕਬਜ਼ੇ 'ਚ ਲੈ ਗਈ। ਜਦੋਂ ਵੇਖਿਆ ਗਿਆ, ਮੈਡੀਕਲ ਰਿਪੋਰਟ ਆਈ ਤੇ ਪਤਾ ਲੱਗਾ ਕਿ ਬੱਚੀ ਦੇ ਨਾਲ ਤੇ ਇਸ ਤਰ੍ਹਾਂ ਜ਼ੁਲਮ ਹੋਇਆ। ਇਸ ਦੁਕਾਨਦਾਰ ਦੇ ਨਾਲ ਇਸ ਬੱਚੀ ਦੇ ਪਿਓ ਦਾ 3 ਦਿਨ ਪਹਿਲਾਂ ਲੈਣ ਦੇਣ ਤੋਂ ਕੋਈ ਝਗੜਾ ਝੇੜਾ ਜਿਹੜਾ ਉਹ ਵੀ ਹੋਇਆ ਸੀਗਾ। ਮਰਕਜ਼ੀ ਮੁਲਜ਼ਮ ਆ ਜਿਹੜਾ ਅਰਸਲਾਨ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ। ਪਰ ਇਹ ਦਿਲ ਨੂੰ ਦੁਖਾ ਦੇਣ ਵਾਲੀ ਇੱਕ ਖਬਰ ਆ ਜਿਹਦੇ ਤੋਂ ਬਾਅਦ ਮਾਪੇ ਕੰਬ ਗਏ ਨੇ ਔਰ ਕੰਬ ਕੇ ਰਹਿ ਗਏ ਨੇ। ਵੇਖੋ ਇਨਸਾਫ ਆ ਜਿਹੜਾ ਉਹ ਕਦੋਂ ਹੁਣ ਹੁੰਦਾ ਔਰ ਕਿਸ ਰੂਪ 'ਚ ਹੁੰਦਾ ਜੀ। ਮਸੂਦ ਦੇ ਨਾਲ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਜਾਂਦੇ ਜਾਂਦੇ ਕਰਨੇ ਹੁੰਦੇ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੋਂ ਸੁਣਦੇ ਜੇ, ਔਰ ਇਹ ਖਬਰਾਂ ਤੁਹਾਡੇ ਵਾਸਤੇ ਸਾਡੇ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਇਹਦੇ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਅਮਰੀਕਾ ਮੌਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਲੈ ਕੇ ਅਸੀਂ ਹਾਜ਼ਰ ਹੁੰਨੇ ਹਾਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।